ਇਹ ਜਨਾਬ ਬਾਜ਼ਾਰ ਆ ਗਿਆ ਖੱਤਰੀਆਂ ਤੇ ਸੁਨਿਆਰਿਆਂ ਦਾ ਬਾਜ਼ਾਰ ਠੀਕ ਹੈ ਨਾ ਹਾਫਸਾਬਾਦ। ਇੱਥੇ ਮਸ਼ਹੂਰ ਤਮਾਕੂ ਦੀ ਦੁਕਾਨ ਹੈਗੀ ਹੈ। ਚਾਚੇ ਤੁਸੀਂ ਵੀ ਹੁੱਕਾ ਸ਼ੁੱਕਾ ਪੀਂਦੇ ਹੋ? ਜੀ ਆ ਕਿਹੜਾ ਤਮਾਕੂ ਪੀਂਦੇ ਹੋ? ਹਾਂ ਚੰਗੀ ਤੋਂ ਪੀ ਵੀ ਤੇ ਚੰਗਾ ਤਮਾਕੂ ਲੱਭੇ। ਕਿੱਥੋਂ ਲੱਭਦੇ ਕਿਹੜੇ ਇਲਾਕੇ ਦਾ ਚੰਗਾ ਤਮਾਕੂ? ਤਮਾਕੂ ਸਾਡੇ ਕੋਲ ਤਾਂ ਛੰਨੀ ਦਾ ਤੇ ਤੂਥੜੇ ਦਾ ਤੇ ਸਾਨੂੰ ਚੰਗਾ ਸਾਡੇ ਇਲਾਕੇ 'ਚ। ਖਾ ਪੀ ਵੀ ਲਵੋ ਬਾਅਦ ਚੋਂ। ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ ਤੁਹਾਡਾ ਐਡਾ ਖੂਬਸੂਰਤ ਫਲ ਹੈ। ਭਾਈ ਸਿਰ ਮਸਾਲਾ ਵੇਚ ਦਿਓ ਫਿਰ। ਕੀ ਭਾ 2 ਕਿਲੋ 150 2 ਕਿਲੋ 2 ਕਿਲੋ 150 ਦੀ ਬਹੁਤ ਹੀ ਖੂਬਸੂਰਤ ਸਟ੍ਰਾਬੇਰੀ ਹੈ। अच्छा यह जनाब आ गया हाफसाबाद का कदीमी मंदिर। अच्छा इस मंदिर के ना अभी आपको हम बरामदे दिखाते हैं, कोशिश करते हैं कि अब आपको थोड़ा नीचे वाला माहौल दिखाया जाए और उसके लिए ये थोड़ा सा खाना है और यहाँ से हम दिखाएंगे। अच्छा 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 ये जनाब, अच्छा ये मंदिर और ये बिल्कुल इसके सामने जो घर है ना हम उसके अंदर खड़े हैं। ये इसका फर्श वही जो पुराना ब्लैक एंड वाइट टाइल्स लगाई जाती थी। हाफसाबाद का एक मेन मंदिर था जिसको रंगनानाथ का मंदिर कहा जाता था। वो मेन बाज़ार हाफसाबाद में था। वो उस मंदिर के नाम भी बहुत ज़मीन और शहरी जायदाद थी। ये हाफसाबाद का मरकज़ी मंदिर था। ये रवायत ये है कि जब हाफसाबाद नए सिरे से आबाद हुआ 1760 से 1780 तक, तो ये उससे भी पहले के इसकी क़दामत है। तो क्या में पाकिस्तान तक इस मंदिर में खूब गहमा गहमी और रौनक रहती थी। सब तो बड़ा मंदिर है ही है और ए थले दुकाना ने ठीक है ना। ए उत्ते चुबारे बने ने झरोके बने ने और ए असल ओरिजिनल उही पुरानी इमारत ठीक है ना जिहड़ी कि 1947 तो पहले दी बनी है। ते ए छोटी इट्टां बनियां दियां जिहड़ियां दीवारां ने वो भी नज़र आ रही ने। ए जिहड़े उस दौर दे खत्तरियां दियां दुकानां हुंदियां सन जिहदे विच ओह हिंदू कारोबार करते सन। असली दुकान अज भी मौजूद ने। चाचा जी एक बेटे ने साडे बजुर्ग ने ते यह दुकान देखो मेरा ख्याल है कि सब कुछ ओरिजिनल है अंदर रैक वगैरह। क्यों चाचा यही गल है ना? अच्छा अच्छा सही सही वाह जी वाह। ते यह भी दुकान है यह बंद है लेकिन ये भी खुलदी होएगी यकीन नाल क्योंकि इसकी हालत ठीक लग रही है ठीक है ना। तो ये नाल एक दरवाजा है ठीक है। ਇਹ ਦਰਵਾਜ਼ਾ ਬੰਦ ਹੈ ਤੇ ਇਹ ਇਹਦੇ ਨਾਲ ਇੱਥੇ ਮਸ਼ਹੂਰ ਤਮਾਕੂ ਦੀ ਦੁਕਾਨ ਹੈਗੀ ਹੈ। ਅੱਗੇ ਵੀ ਤੁਹਾਨੂੰ ਦਿਖਾਈ ਹੈ ਲੇਕਿਨ ਹੁਣ ਮਾਈਕ ਦੇ ਨਾਲ ਦਿਖਾ ਰਿਹਾ ਤੁਹਾਨੂੰ ਆਵਾਜ਼ ਵੀ ਘਾ ਸਕੇ। ਤੇ ਇਹ ਸਾਰਾ ਉਹੀ ਪੁਰਾਣਾ ਮੇਨ ਬਾਜ਼ਾਰ ਹੈ ਠੀਕ ਹੈ ਨਾ ਜਿੱਥੇ ਹੁਣ ਬਹੁਤ ਸਾਰੀਆਂ ਨਵੀਆਂ ਦੁਕਾਨਾਂ ਬਣ ਚੁੱਕੀਆਂ ਨੇ ਲੇਕਿਨ ਅੱਜ ਵੀ ਪੁਰਾਣੀਆਂ ਦੁਕਾਨਾਂ ਮੌਜੂਦ ਹੈਗੀਆਂ ਨੇ ਠੀਕ ਹੈ ਨਾ। ਇਹ ਸਾਡੇ ਬਜ਼ੁਰਗ ਬੈਠੇ ਨੇ। ਤੇ ਚਾਚੇ ਤੁਸੀਂ ਵੀ ਹੁੱਕਾ ਸ਼ੁੱਕਾ ਪੀਂਦੇ ਹੋ? ਜੀ ਆ ਕਿਹੜਾ ਤਮਾਕੂ ਪੀਂਦੇ ਹੋ? ਹਾਂ ਚੰਗੀ ਤੋਂ ਪੀ ਵੀ ਤੇ ਚੰਗਾ ਤਮਾਕੂ ਲੱਭੇ। ਕਿੱਥੋਂ ਲੱਭਦੇ ਕਿਹੜੇ ਇਲਾਕੇ ਦਾ ਚੰਗਾ ਤਮਾਕੂ? ਤਮਾਕੂ ਸਾਡੇ ਕੋਲ ਤਾਂ ਛੰਨੀ ਦਾ ਤੇ ਤੂਥੜੇ ਦਾ ਤੇ ਸਾਨੂੰ ਚੰਗਾ ਸਾਡੇ ਇਲਾਕੇ 'ਚ। ਕੀ ਭਾਅ ਹੈ? ਪਿਛਾਂ ਤੇ 7-8 ਹਜ਼ਾਰ 10 ਤਮਣ ਦਿੰਦੇ ਨੇ ਹੁਣ ਤਾਂ ਨਹੀਂ ਪਤਾ ਦਾਰੇ ਹੈ ਜੀ ਐਰ ਕਾ 5000 ਵੈਸੇ ਜ਼ਿਆਦਾ ਤਮਾਕੂ ਕਿਹੜਾ ਚੱਲਦਾ? ਦੇਸੀ ਹੋਕੇ ਵਾਲਾ ਉਹਦਾ ਕੀ ਰੇਟ ਹੈ? 5000 ਮਣ ਦਾ 5000 ਮਨ ਤੋਂ ਠੀਕ ਹੋ ਗਿਆ। ਹਾਂ ਤੇ ਇਹ ਜਨਾਬ ਇੱਥੇ ਸਾਡੇ ਭਾਈ ਦੋਸਤ ਬੈਠੇ ਨੇ ਅਚਾਨਕ ਇਹਨਾਂ ਨਾਲ ਮੁਲਾਕਾਤ ਹੋਈ ਹੈ ਤੇ ਤਮਾਕੂ ਤੇ ਇਹ ਜਨਾਬ ਮੰਦਰ ਦੀਆਂ ਦੁਕਾਨਾਂ ਨੇ ਬੇਸਿਕਲੀ ਨਾ। ਇੱਥੇ ਮੰਦਰ ਹੁੰਦਾ ਜਿਹੜਾ ਉੱਤੇ ਹੈਗਾ ਠੀਕ ਹੈ ਨਾ। ਇਹ ਵੀ ਸਾਡੇ ਭਾਈ ਸਾਹਿਬ ਨੇ ਤੇ ਮੌਜੂਦ ਨੇ। ਤੇ ਅੱਛਾ ਇਹਦੇ ਵਿੱਚ ਕੀ ਹੈਗਾ? ਇਹ ਦਰਵਾਜ਼ਾ ਜੇ ਨਹੀਂ ਇਹ ਮੰਦਿਰ ਦਾ ਦਰਵਾਜ਼ਾ ਹੈ। ਅੱਛਾ ਮੰਦਿਰ ਦਾ ਪੌੜੀਆਂ, ਠੀਕ ਹੈ ਸੀੜੀਆਂ। ਠੀਕ ਹੈ ਸਹੀ ਹੈ। ਤੇ ਇਹ ਆਪਣਾ ਦਾਗ ਲੱਗਾ ਕਿ ਖੁੱਲਾ ਹੀ ਹੈ? ਨਹੀਂ ਤਾਲਾ ਲੱਗਾ ਹੈ। ਤਾਲਾ ਲੱਗਿਆ ਸਹੀ ਹੈ। ਇਹਦੀ ਚਾਬੀ ਵੈਸੇ ਕਿਹਦੀ ਕੋਲ? ਇਹ ਚਾਬੀ ਪ੍ਰੋਫੈਸਰ ਹੈ ਮਸਜਿਦ ਦਾ ਕੁਦਸ ਦਾ ਇਮਾਮ ਹੈ ਉਹਦੇ ਕੋਲ। ਠੀਕ ਹੈ ਸਹੀ ਹੈ। ਤੇ ਇਹਦੇ ਇਲਾਵਾ ਜਿਹੜਾ ਹੋਰ ਅੰਦਰ ਜਾਂਦਾ ਰਸਤਾ ਕੋਈ ਨਹੀਂ? ਅੰਦਰ ਜਾਂਦਾ ਪਿੱਛੋਂ ਨਾਲ ਗਲੀ ਹੈ। ਗਲੀ ਦੇ ਵਿੱਚੋਂ ਹੈ ਦਰਵਾਜ਼ਾ ਲੇਕਿਨ ਉਹਨਾਂ ਦੀ ਰਿਹਾਇਸ਼ ਹੈ। ਰਿਹਾਇਸ਼ ਜਿਹੜਾ ਨਾ ਉਸ ਚੋਂ ਲੰਘ ਕੇ ਜਾਣਾ ਹੈ। ਅੱਛਾ ਸਹੀ ਹੈ। ਉਹਦਾ ਕੋਈ ਬੰਦਾ ਕੋਈ ਰੈਫਰੈਂਸ ਵਾਲਾ ਮਿਲ ਜਾਏਗਾ? ਰੈਫਰੈਂਸ ਵਾਲਾ ਤੁਹਾਨੂੰ ਉਹ ਕੋਈ ਬੰਦਾ ਕੋ ਮਿਲਾਓਗੇ ਨਾ ਕਿ ਚਲੋ ਅਸੀਂ ਉਹਨੂੰ ਆਏ ਆ ਤੇ ਉਹ ਦੁਕਾਨ ਹੈ ਨਾ ਜਿਹੜੀ ਇਹ ਵਾਲੀ ਉਹ ਜਿਹੜੀ ਇੱਥੇ ਬਾਹਰ ਸਮਾਨ ਲੱਗਾ ਜੀ ਆਹੋ ਇਹਦੇ ਕੋਲੋਂ ਹੈ ਜੀ ਬੰਦਾ ਉਹ ਤੁਹਾਨੂੰ ਮਿਲਾ ਚਲੋ ਕੋਸ਼ਿਸ਼ ਕਰਦੇ ਆ। ਲਓ ਜੀ ਦੋਸਤੋ ਇਹ ਜਨਾਬ ਉਹੀ ਜਿਹੜਾ ਮੰਦਿਰ ਵਾਲਾ ਏਰੀਆ ਹੈ। ਲਓ ਜੀ ਇੱਕ ਬਹੁਤ ਪੁਰਾਣਾ ਟੀਨ ਦਾ ਜਿਹੜਾ ਨਾ ਇਹਨਾਂ ਨੇ ਬਣਾਇਆ ਛੱਤ ਲੇਕਿਨ ਇਹਦੇ ਉੱਤੇ ਗਣੇਸ਼ ਬਣਿਆ ਹਾਥੀ ਔਰ ਕੁਝ ਲਿਖਿਆ ਵੀ ਹੈ ਠੀਕ ਹੈ ਨਾ। ਇਹ ਵੀ ਪੁਰਾਣੀ ਇੱਕ ਕੋਈ ਤਾਰੀਖੀ ਚੀਜ਼ ਹੈਗੀ ਹੈ। ਤੇ ਇਹ ਜਨਾਬ ਜਿਹੜੀ ਨਾ ਉਹ ਹੈਗੀ ਗਲੀ ਮੰਦਿਰ ਵਾਲੀ ਗਲੀ ਇਹ ਇਹਦਾ ਪੁਰਾਣਾ ਦਰਵਾਜ਼ਾ ਠੀਕ ਹੈ ਨਾ। ਇਹ ਦੇਖੋ ਤੁਸੀਂ ਇਹ ਉਹੀ ਓਰੀਜਨਲ ਪੁਰਾਣਾ ਦਰਵਾਜ਼ਾ ਜਿਹਦੇ ਅੰਦਰ ਫਿਰ 1947 ਨੂੰ ਜਿਹੜੇ ਹਿਜਰਤ ਕਰਕੇ ਉਧਰੋਂ ਲੋਕ ਆਏ ਸਨ ਉਹਨਾਂ ਦੇ ਕਈ ਖਾਨਦਾਨ ਆਬਾਦ ਹੋਏ ਸਨ ਇਸ ਗਲੀ ਦੇ ਅੰਦਰ
ਠੀਕ ਹੈ ਨਾ। ਇਹ ਦੇਖੋ ਨਾ, ਇਹ ਹਰ ਘਰ ਸੀ, ਇੱਕ ਇੱਕ ਖਾਨਦਾਨ ਐਸ ਕਮਰਿਆਂ 'ਚ ਆਬਾਦ ਸੀ। ਲੇਕਿਨ ਫਿਰ ਜਿਉਂ ਲੋਕਾਂ ਨੇ ਬਾਹਰ ਘਰ ਬਣਾ ਲਏ, ਇੱਥੋਂ ਚਲੇ ਗਏ ਤੇ ਇਹ ਅੰਦਰ ਘਰ ਬਣੇ ਨੇ। ਲੇਕਿਨ ਇਹ ਸਾਰਾ ਹੱਥ ਸੀ ਮੰਦਿਰ ਦਾ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹਦੇ ਮੰਦਿਰ ਦਾ ਮੈਂ ਕੋਸ਼ਿਸ਼ ਕਰਨੇ ਆ। ਇਹ ਜੀ ਸਰਾਫਾ ਬਾਜ਼ਾਰ ਹੈ, ਸੋਨੇ ਚਾਂਦੀ ਜ਼ੇਵਰਾਤ ਦਾ ਕਾਰੋਬਾਰ ਇੱਥੇ ਹੁੰਦਾ ਹੈ। ਔਰ ਇਹ ਜਿਹੜਾ ਦਰਵਾਜ਼ਾ ਹੈ ਇਹ ਆਪਣੀ ਅਸਲੀ ਸ਼ੇਪ ਵਿੱਚ ਮੌਜੂਦ ਹੈਗਾ ਹੈ, ਠੀਕ ਹੈ ਨਾ। ਕੀ ਬਾਤ ਹੈ। ਜਿੱਥੇ ਹਿੰਦੂ ਸੁਨਿਆਰਿਆਂ ਦੀਆਂ ਦੁਕਾਨਾਂ ਹੁੰਦੀਆਂ ਸਨ, ਇੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਅੱਜ ਵੀ ਮੌਜੂਦ ਨੇ, ਲੇਕਿਨ ਇੱਥੇ ਹੁਣ ਮੁਸਲਮਾਨਾਂ ਦੀਆਂ ਦੁਕਾਨਾਂ ਮੌਜੂਦ ਨੇ। ਔਰ ਬਹੁਤ ਹੀ ਖੂਬਸੂਰਤ ਬਾਜ਼ਾਰ ਸੀ ਆਪਣੇ ਦੌਰ ਦਾ। ਔਰ ਉਹ ਪੁਰਾਣਾ ਦਰਵਾਜ਼ਾ ਵੀ ਇਹਦਾ ਮੌਜੂਦ ਹੈ, ਜਿਹੜਾ ਕਿ 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ ਬਣਿਆ, ਠੀਕ ਹੈ ਨਾ। ਤੇ ਇਹ ਪੁਰਾਣੇ ਝਰੋਕੇ, ਪੁਰਾਣਾ ਸਰਾਫਾ ਬਾਜ਼ਾਰ ਹੈ ਹਾਫਸਾਬਾਦ ਦਾ। ਹਿੰਦੂ ਸੁਨਿਆਰਿਆਂ ਦੀਆਂ ਦੁਕਾਨਾਂ ਇੱਥੇ ਹੁੰਦੀਆਂ ਸਨ। ਨਾ ਖੂਬਸੂਰਤ ਕਿਸਮ ਦੇ ਝਰੋਕੇ ਬਣੇ ਨੇ ਇੱਥੇ, ਆਲੀਸ਼ਾਨ ਕਿਸਮ ਦੀਆਂ ਇਮਾਰਤਾਂ। ਵਾਹ ਜੀ ਵਾਹ। ਲੋ ਜੀ, ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੰਦਿਰ। ਇਸ ਵੇਲੇ ਜਾ ਰਹੇ ਹਾਂ ਛੱਤ ਦੇ ਉੱਤੇ। ਇੱਕ ਭਾਈ ਸਾਹਿਬ ਨੇ, ਉਹਨਾਂ ਦੀ ਰਿਕੁਐਸਟ ਕੀਤੀ ਇਹਨਾਂ ਅੱਗੇ, ਔਰ ਕੋਸ਼ਿਸ਼ ਕਰਨੀ ਹੈ ਕਿ ਤੁਹਾਨੂੰ ਉੱਤੋਂ ਜਾ ਕੇ ਨਾ ਤੇ ਪੁਰਾਣਾ ਹਾਫਸਾਬਾਦ ਦਾ ਸਭ ਤੋਂ ਵੱਡਾ ਔਰ ਪੁਰਾਣਾ ਮੰਦਿਰ ਦਿਖਾਇਆ ਜਾਏ। कमाल। ਵਾਹ ਜੀ ਵਾਹ, ਇਹ ਆ ਗਿਆ ਜਨਾਬ ਮੰਦਿਰ। ਕੀ ਬਾਤ ਹੈ। ਇਹ ਦੇਖੋ ਜਨਾਬ, ਠੀਕ ਹੈ ਨਾ। ਇਹ ਦੇਖੋ, ਇਹ ਦੱਸਣਾ ਕੀ ਬਣਿਆ, ਠੀਕ ਹੈ ਨਾ। ਇਹ ਤੁਸੀਂ ਕਮੈਂਟ ਕਰਕੇ ਦੱਸਣਾ ਦੋਸਤੋ। ਇਹ ਅਸਲ ਤੁਹਾਨੂੰ ਖਸੂਸੀ ਮਨਾਜ਼ਰ ਦਿਖਾਏ ਜਾ ਰਹੇ ਨੇ ਹਾਫਸਾਬਾਦ ਦਾ ਕਦੀਮੀ ਮੰਦਿਰ। ਬਹੁਤ ਵੱਡਾ ਟੈਂਪਲ ਕੰਪਲੈਕਸ ਹੈਗਾ ਸੀ, ਠੀਕ ਹੈ ਨਾ। ਇਹਦੇ ਕਮਰੇ ਬਣੇ ਸਨ, ਬਰਾਮਦੇ, ਸਾਰਾ ਕੁਝ ਜਿਹੜਾ ਕਿ ਇਸ ਵੇਲੇ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ। ਇਹ देखो तुसी, ठीक है ना। वाह जी वाह। दोस्तों अभी हम मौजूद है हाफजाबाद और वहाँ पर तारीखी सबसे बड़ा टेंपल आपको दिखाते हैं। अभी हम टेंपल के बिल्कुल सामने एक चबारा है, एक घर है, वहाँ पर मौजूद है। और यहाँ से अगर बिल्कुल आप देखें कैमरे की नज़र से तो ये रहा मंदिर, ठीक है ना। हमारे उसामा भाई भी जो है ना वो अपनी जो है ना वो कवरेज कर रहे हैं साथ साथ। इनका भी माशाल्लाह पेज है 47 दी वंड, फेसबुक पे पेज है, बड़ा शौक है इनको। तो ये इनका इलाका बेसिकली। तो ये जो टेंपल है ना, ये कहा जाता है कि इस इलाके का सबसे बड़ा मंदिर होता था। मेन बाज़ार इसी के साथ सराफा बाज़ार है, कपड़े का बाज़ार है, जूते का बाज़ार है, खाने पीने की चीज़ों का बाज़ार है, मेन बाज़ार। तो ये जनाब मंदिर जो है ना, आपको इसकी तमाम जो है ना वो हम जो है ना तफसीलात से आगाह करते हैं। अच्छा, इस मंदिर के ना अभी आपको हम बरामदे दिखाते हैं, कोशिश करते हैं कि अब आपको थोड़ा नीचे वाला माहौल दिखाया जाए। और उसके लिए ये थोड़ा सा खाना है और यहाँ से हम दिखाएंगे। अच्छा अच्छा अच्छा, ये जनाब, अच्छा ये मंदिर और ये बिल्कुल इसके सामने जो घर है ना, हम उसके अंदर खड़े हैं। ये इसका फर्श वही जो पुराना ब्लैक एंड वाइट टाइल्स लगाई जाती थी, और इसी के अंदर नीचे मूर्ति स्थान वगैरह बनाए गए थे। और ये बरामदे, हर चीज़ ओरिजिनल हालत में। और आज भी जनाब उस हिंदू कम्युनिटी के मुंतज़र है जो यहाँ पर रहते थे और अपनी मजहबी रसूमात अदा करते थे। लेकिन अब जनाब आप देख सकते हैं कि इसकी हालत थोड़ी खस्ताहाली का शिकार है और इसमें ख़ानदान आबाद है। और ये नीचे मेन बाज़ार हाफजाबाद के आपको मनाजर दिखाए जा रहे हैं और ये उसका मंदिर, ठीक है ना। देखो ना, यह छोटी इट का बनया, इनू अकबरी दरवाज़ा भी कहा जाता है। लेकिन हुण जनाब तुसीं देखो अपनी असली हालत च मौजूद है। तुहानूं छत्तां भी दिखा लने ओरिजिनल छत्तां। हाँ जी, यह देखो तुसीं। और यह मेन बाज़ार इत्थों स्टार्ट हुंदा है साडे बैक साइड ते, ठीक है ना। यह असीं बाज़ार तो आगे बाहर ते यह आ गई जनाब यह मेन बाज़ार दा इत्थों स्टार्ट हुंदा हाफजाबाद दा मेन बाज़ार, ठीक है ना। यह दियां पुरानियां इमारतां। ਇਹ ਕਿਹੜਾ ਮੇਨ ਬਾਜ਼ਾਰ ਹੈਗਾ ਨਾ। ਲੋ ਜੀ, ਮੇਨ ਬਾਜ਼ਾਰ ਦੇ ਵਿੱਚ ਤਮਾਕੂ ਦੀ ਦੁਕਾਨ ਇੱਥੇ ਬੜੀ ਮਸ਼ਹੂਰ ਹੈ ਹਾਫਜ਼ਾਬਾਦ ਦੀ। ਔਰ ਬਾਕੀ ਇੱਥੇ ਵੇਖ ਸਕਦੇ ਆ ਕਿ ਇਹਨਾਂ ਕੋਲ ਕਾਫੀ ਸਟਾਕ ਪਿਆ ਹੈ। ਤੇ ਇਹ ਦੇਖੋ ਤੁਸੀਂ, ਚਾਚਾ ਟੋਕਾ ਕਾਹਦੇ ਵਾਸਤੇ ਰੱਖਿਆ? ਤਮਾਕੂ ਕੱਟਣ ਦੇ ਖੱਬੜ ਕੱਟਣ ਲਈ।
ਤੇ ਇਹ ਜਨਾਬ ਮੇਨ ਬਾਜ਼ਾਰ ਤੇ ਇਹ ਕਿਹੜੀ ਬਿਲਡਿੰਗ ਹੈਗੀ ਹੈ ਮੰਦਰ ਅੱਛਾ ਇਹ ਮੰਦਿਰ ਹੈਗਾ ਠੀਕ ਹੈ ਬਾਬਾ ਜੀ ਬਾਬੇ ਠੀਕ ਹੋ ਗਿਆ ਇਹ ਤਾਂ ਦਰਵਾਜ਼ਾ ਪੁਰਾਣਾ ਜੀ ਇਹ ਹਾਫਜ਼ਾਬਾਦ ਦਾ ਜਿਹੜਾ ਪੁਰਾਣਾ ਮੰਦਿਰ ਹੈ ਠੀਕ ਹੈ ਨਾ ਉਹਦਾ ਦਰਵਾਜ਼ਾ ਹੈ ਜਿਹੜਾ ਕਿ ਬੰਦ ਹੈ ਔਰ ਇਹਦੀ ਤੁਹਾਨੂੰ ਇਮਾਰਤ ਵੀ ਵਿਖਾਲਦੇ ਆ ਇਹ ਦੇਖੋ ਤੁਸੀਂ ਇਹ ਉੱਤੇ ਇਮਾਰਤ ਦੀ ਟੈਂਪਲ ਔਰ ਇਹ ਜਿਹੜਾ ਨਾ ਇਹਦਾ ਇੱਕ ਇਹ ਦਰਵਾਜ਼ਾ ਪੁਰਾਣਾ ਹੈ ਠੀਕ ਹੈ ਨਾ ਇੱਕ ਇਹ ਘਰ ਜਨਾਬ ਇਹਦਾ ਝਰੋਖਾ ਹੀ ਰਹਿ ਗਿਆ ਬਾਕੀ ਥੱਲੇ ਪਲਸਤਰ ਕੀਤਾ ਇਹ ਵੀ ਜਨਾਬ 1947 ਦੀ ਨਿਸ਼ਾਨੀ ਹੈ ਜੀ ਪੁਰਾਣਾ ਹਾਫਜ਼ਾਬਾਦ ਗਲੀਆਂ ਬਾਜ਼ਾਰ